ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ ਜੀ ਡਾਕਟਰ ਸਾਹਿਬ। ਵੀਰ ਭੁਪਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰ ਵਿਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿੱਚ ਸਾਹਿਬ। ਕਰਨਜੀਤ ਚੀਮਾ ਡਾਕਟਰ ਸਾਹਿਬ ਪਲੀਜ਼ ਸੇ ਵਨਸ। ਦੇਖੋ ਮੈਂ ਦੱਸ ਦਿੱਤਾ ਤੁਹਾਨੂੰ ਪਤਾ ਲੱਗ ਗਿਆ ਨਾ ਕੀ ਵਰਡ ਹੈ, ਬਸ ਹੁਣ ਇਹ ਤੁਸੀਂ ਦੇਖ ਲਓ ਵੀ ਗਦਾਰਾਂ ਲਈ ਕੀ ਹੈਗਾ। ਭੁਪਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਦਿੱਲੀ ਦੇ ਪਾਲਤੂ ਜਗਮੀਤ ਸਿੰਘ ਦੀ ਸਧਾਰਨ ਕਈ ਗੱਲ ਤੇ ਭੌਂਕਣ ਲੱਗ ਪਏ ਨੇ ਬੁਰਕੀ ਦੇ ਮਾਰੇ ਹੋਏ। ਬਿਲਕੁਲ ਠੀਕ ਹੈ, ਇਹ ਸਾਰੇ ਉਸੇ ਕੈਟਾਗਰੀ 'ਚ ਆਉਂਦੇ ਨੇ। ਹਰਦੀਪ ਸਿੰਘ ਮਾਲ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਸ਼ੁਕਰੀਆ ਭਾਈ ਸਾਹਿਬ। ਹਰਮੇਲ ਸਿੰਘ ਲਿਖਦੇ ਨੇ ਭਗਵੰਤ ਨੂੰ ਗੱਲ ਸਮਝ ਆ ਗਈ ਕਿ ਪੰਜਾਬ ਦੀ ਸਰਕਾਰ ਵੋਟਾਂ ਨਾਲ ਨਹੀਂ ਬਣਦੀ। ਜਿੰਨਾ ਵੱਡਾ ਦਿੱਲੀ ਦਾ ਯਾਰ ਉਨਾ ਹੀ ਵੱਡਾ ਪੰਜਾਬ ਦਾ ਗਦਾਰ। ਲੋਕਤੰਤਰ ਮੰਨਦੇ ਹੋ ਤਾਂ ਸਵੈ ਨਿਰਣੇ ਦਾ ਹੱਕ ਕਿਉਂ ਨਹੀਂ? ਜੇਕਰ ਲੋਕਾਂ ਨੂੰ ਸਵੈ ਨਿਰਣੇ ਜਾਂ ਖੁਦ ਮੁਖਤਾਰੀ ਦਾ ਹੱਕ ਨਹੀਂ ਤੇ ਫਿਰ ਲੋਕਤੰਤਰ ਕਿਵੇਂ ਹੋਇਆ? ਭਗਵੰਤ ਮਾਨ ਇੱਕ ਅਨਪੜ੍ਹਤਾ ਉੱਪਰੋਂ ਸ਼ਰਾਬੀ ਤੇ ਉੱਪਰੋਂ ਭੰਡ। ਸੋ ਜ਼ਾਹਰ ਹੈ ਵੀ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਫਿਰ ਤਾਂ ਲੋਕਾਂ ਦਾ ਹੱਕ ਹੈ। ਡੈਮੋਕ੍ਰੇਸੀ ਆਫ ਦਾ ਪੀਪਲ ਬਾਏ ਦਾ ਪੀਪਲ ਫॉर ਦਾ ਪੀਪਲ ਹੁੰਦੀ ਹੈ ਔਰ ਇਹ UN ਚਾਰਟਰ ਦੇ ਵਿੱਚ ਜੇ ਇਸ ਮੱਦ ਨੂੰ ਸ਼ਾਮਲ ਕੀਤਾ ਗਿਆ ਤਾਂ ਉਹਨਾਂ ਦੇ ਸਾਹਮਣੇ ਦੁਨੀਆ ਭਰ ਦੇ ਵਿੱਚ ਰਾਜਸੀ ਉਮੰਗਾਂ ਦਾ ਸਮਾਧਾਨ ਜਾਂ ਹੱਲ ਕੱਢਣ ਦਾ ਜਿਹੜਾ ਇਹ ਸੋਲੂਸ਼ਨ ਸੀ। ਅੰਮ੍ਰਿਤਸਰ ਐਲਾਨਨਾਮਾ ਦੀ ID ਤੋਂ ਆਇਆ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਪੰਜਾਬ ਦੇ ਲੋਕਾਂ ਦਾ ਸੋਸ਼ਲ ਮੀਡੀਆ ਤੇ ਪ੍ਰਤੀਕਰਮ ਪੰਜਾਬ ਦੇ ਇਹਨਾਂ ਦਲਾਲ ਲੀਡਰਾਂ ਦੇ ਉਲਟ ਹੈ ਅਤੇ ਸਰਦਾਰ ਜਗਮੀਤ ਸਿੰਘ ਦੇ ਹੱਕ 'ਚ ਹੈ। ਇਸ ਵਿੱਚ ਇੱਕ ਆਸ ਦੀ ਕਿਰਨ ਹੈ ਕਿ ਪੰਜਾਬ ਦੇ ਲੋਕ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਸਮਝਦੇ ਹਨ, ਪਰ ਭਗਵੰਤ ਮਾਨ ਸੈਲਫ ਡਿਟਰਮੀਨੇਸ਼ਨ ਦੇ ਹੱਕ ਨੂੰ ਸਰਪੰਚ ਦੀ ਚੋਣ ਨਾਲ ਰਲਾ ਕੇ ਪੇਸ਼ ਕਰ ਰਿਹਾ। ਲੋਕਾਂ ਨੂੰ ਉਸ ਬਾਰੇ ਵੀ ਥੋੜਾ ਦੱਸੋ। ਨਾਲ ਦੀ ਨਾਲ ਕੈਪਟਨ ਨੂੰ ਵੀ ਯਾਦ ਕਰਵਾਓ ਕਿ 1994 'ਚ ਉਸ ਨੇ ਖਾਲਿਸਤਾਨੀ ਐਲਾਨਨਾਮੇ ਤੇ ਦਸਤਖਤ ਕਰਕੇ ਸਹੁੰ ਖਾਧੀ ਸੀ। ਧੰਨਵਾਦ ਜੀ। ਦੇਖੋ ਕਿਉਂਕਿ ਅੰਮ੍ਰਿਤਸਰ ਐਲਾਨਨਾਮੇ ਦਾ ਹਿੱਸਾ ਸੀ ਕੈਪਟਨ ਅਮਰਿੰਦਰ ਔਰ ਬਾਦਲ ਨੇ 1993 'ਚ UN ਦੇ ਸੈਕਟਰੀ ਜਨਰਲ ਵਾਲੇ ਮੈਮੋਰੈਂਡਮ ਤੇ ਦਸਤਖਤ ਕੀਤੇ ਸੀ। ਇਹ ਸਭ ਇਹ ਦਲਾਲਾਂ ਨੂੰ ਇਹ ਨਹੀਂ ਹੁੰਦਾ ਕਿ ਇਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਕੀ ਕਰ ਰਹੇ ਨੇ। ਸਿਰਫ ਲੋਕਾਂ ਨੇ ਇਹ ਪਛਾਣਨਾ ਹੈ ਕਿ ਵੀ ਇਹ ਪਿੰਪ ਨੇ। ਜਦੋਂ ਤੱਕ ਲੋਕ ਪੂਰੀ ਤਰ੍ਹਾਂ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ ਉਹਦਾ ਇਹ ਫਾਇਦਾ ਲੈਂਦੇ ਨੇ। ਔਰ ਮੋਹਨਜੀਤ ਅਮਨਦੀਪ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਜਗਮੀਤ ਸਿੰਘ ਨੂੰ ਚੜ੍ਹਦੀ ਕਲਾ 'ਚ ਰੱਖਣ। ਮੋਹਨਜੀਤ ਸਿੰਘ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤਿਸ ਕੇਰੀ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਸਮਝਦਾ ਵੀ ਇਹੀ ਵਿਸ਼ਵਾਸ ਸਾਡਾ ਅਸਲੀ ਸਰਮਾਇਆ ਵੀ ਹੈ। ਔਰ ਮੈਂ ਦੇਖ ਰਿਹਾ ਵੀ ਜੇ ਮੈਂ ਦੂਸਰੇ ਸੈਗਮੈਂਟ ਦੇ ਵੀ ਮੈਸੇਜ ਦੇਖ ਸਕਾਂ। ਅੱਜ ਹਾਲਾਂ ਨੰਬਰ ਜ਼ਿਆਦਾ ਆ ਰਿਹਾ ਪਰ ਅਪੀਅਰ ਥੋੜੇ ਹੋ ਰਹੇ ਨੇ। ਬੇਅੰਤ ਸਿੰਘ ਖਾਲਿਸਤਾਨੀ, ਬਲਵਿੰਦਰ ਸਿੰਘ, ਇਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਸਾਡੇ ਵਿਚਾਰ ਦੀ ਹਮਾਇਤ ਕੀਤੀ ਜੀ। ਡਾਕਟਰ ਸਾਹਿਬ ਅਗਲੇ ਇਸ਼ੂ ਵੱਲ ਵਧਦੇ ਹਾਂ। ਕੀ ਕਹਿੰਦੇ ਤੁਹਾਡੇ ਵਿਚਾਰ ਕੀ ਨੇ ਡਾਕਟਰ ਸਾਹਿਬ? ਦੇਖੋ ਅਸੀਂ ਹਮੇਸ਼ਾ ਜਦੋਂ ਡਾਇਸਪੋਰਾ ਸਿੱਖਾਂ ਦੀ ਪਾਵਰ ਦੀ ਗੱਲ ਕਰਦੇ ਹਾਂ, ਜਗਮੀਤ ਸਿੰਘ ਵੀ ਉਸ ਪਾਵਰ ਦਾ ਇੱਕ ਵੱਡਾ ਟਾਰਚ ਬੀਅਰਰ ਹੈ ਜੀ। ਔਰ ਪਿਛਲੇ ਦਿਨਾਂ 'ਚ ਇਸ ਦੇ ਉੱਤੇ ਅਸੀਂ ਗੱਲ ਵੀ ਕੀਤੀ ਸੀ ਕਿ ਕਿਵੇਂ ਇਹ ਅਕਤੂਬਰ 25 ਨੂੰ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਦੇ ਵਿੱਚ ਮੋਹਨ ਭਾਗਵਤ ਦੀ RSS ਰਾਸ਼ਟਰੀ ਸਿੱਖ ਸੰਗਤ ਇੱਕ ਜਿਹੜਾ ਉਹ ਸਮਿਟ ਕਰ ਰਹੀ ਸੀ ਕਿ ਵੱਡੀ ਰੈਲੀ ਇਹ ਕਰਨਾ ਚਾਹੁੰਦੇ ਨੇ 350 ਸਾਲਾ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ। ਔਰ ਇਸ ਦੇ ਉੱਤੇ ਉਹਨਾਂ ਨੇ ਪਟਿਆਲੇ 'ਚ ਆਪਣੀ ਪ੍ਰੀਲਿਮਿਨਰੀ ਮੀਟਿੰਗ ਕੀਤੀ ਔਰ ਇਹ ਵੀ ਖਬਰ ਸੀ ਕਿ ਇਕਬਾਲ ਸਿੰਘ ਪਟਨਾ ਸਾਹਿਬ ਦਾ ਜਥੇਦਾਰ ਔਰ ਹੋਰ ਸੰਪਰਦਾਵਾਂ ਨਿਰਮਲਿਆਂ ਦੀਆਂ ਸ਼ਾਮਲ ਹੋਣਗੀਆਂ। ਸੋ ਮੈਂ ਮੁਬਾਰਕਬਾਦ ਦਿੰਦਾ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਨੂੰ ਔਰ ਦੂਸਰੀਆਂ ਦੁਨੀਆ ਦੀਆਂ ਡਾਇਸਪੋਰਾ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਿ ਉਹਨਾਂ ਨੇ ਫੌਰਨ ਇਸ ਦਾ ਨੋਟਿਸ ਲਿਆ। ਇਸ ਦੇ ਉੱਤੇ ਉਹਨਾਂ ਨੇ ਫੁੱਲ ਲੌਬੀ ਕੀਤੀ, ਇੰਟਰਨਲ ਵੀ ਐਕਸਟਰਨਲ ਵੀ, ਪਬਲਿਕ ਸਟੇਟਮੈਂਟਸ ਵੀ ਆਈਆਂ ਔਰ ਨਤੀਜੇ ਦੇ ਤੌਰ ਤੇ ਜਿਹੜਾ ਖਾਸ ਤੌਰ ਤੇ ਬਾਦਲਾਂ ਦਾ ਸੈੱਟ ਜਥੇਦਾਰਾਂ ਦਾ ਗੁਰਬਚਨ ਸਿੰਘ ਦੇ ਥੱਲੇ ਬੈਠਾ ਜਿਹੜੇ ਕਿ ਦੇਖਦੇ ਨੇ ਕਿਉਂਕਿ ਇਹਨਾਂ ਦੇ ਆਕਾ RSS ਦੇ ਹੀ ਪੁਜਾਰੀ ਰਹੇ ਨੇ, ਉਹਨਾਂ ਦੇ ਖੜੇ ਕੀਤੇ ਔਰ ਉਹਨਾਂ ਨੇ ਵੀ ਜੋ ਇਸ ਵੇਲੇ ਸਿੱਖਾਂ ਦਾ ਪ੍ਰੈਸ਼ਰ ਇਸ ਮੁੱਦੇ ਦੇ ਉੱਤੇ ਬਣਿਆ ਉਹਦੇ ਥੱਲੇ ਉਹਨਾਂ ਨੇ ਵੀ ਇਸ ਗੱਲ ਤੋਂ ਜਿਹੜਾ ਉਹ ਪਾਸਾ ਵੱਟ ਲਿਆ ਔਰ ਉਹ ਵੀ 2004 ਦੇ ਵਿੱਚ ਜਦੋਂ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਜਥੇਦਾਰ ਸਨ ਅਕਾਲ ਤਖਤ ਦੇ ਤੇ ਉਹਨਾਂ ਨੇ ਜਿਹੜਾ ਉਹਨਾਂ ਦੇ ਪੀਰੀਅਡ 'ਚ ਹੁਕਮਨਾਮਾ ਜਾਰੀ ਹੋਇਆ ਸੀ ਕਿ ਵੀ ਇਹ
ਬਿਲਕੁਲ ਇਹ ਰਾਸ਼ਟਰ ਵਿਰੋਧੀ ਨੇ, ਜਿਹੜੇ ਇਹ ਆਪਣੇ ਆਪ ਨੂੰ ਰਾਸ਼ਟਰੀ ਸਿੱਖ ਸੰਗਤ ਕਹਿ ਰਹੇ ਨੇ, ਇਹ ਸਿੱਖ ਕੌਮ ਦੇ ਵਿਰੋਧੀ ਨੇ ਔਰ ਇਹਨਾਂ ਦੇ ਨਾਲ ਕੋਈ ਕੋਆਪਰੇਟ ਨਾ ਕੀਤਾ ਜਾਏ। ਔਰ ਉਸੇ ਹੀ ਹੁਕਮਨਾਮੇ ਨੂੰ ਫਰਦਰ ਤੋਰਦਿਆਂ ਜਿਹੜੀ ਖਬਰ ਹੈ ਕਿ ਸਿੰਘ ਸਾਹਿਬ ਵੱਲੋਂ ਰਾਸ਼ਟਰੀ ਸਿੱਖ ਸੰਗਤ ਸੰਬੰਧੀ 2004 ਜਾਰੀ ਹੋਏ ਸੰਦੇਸ਼ ਤੇ ਪਹਿਰਾ ਦੇਣ ਦੀ ਤਾਕੀਦ। ਰਾਸ਼ਟਰੀ ਸਵੰਗ ਸੇਵਕ ਸੰਘ ਦੀ ਸਰਪ੍ਰਸਤੀ 'ਚ ਕਾਰਜਸ਼ੀਲ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਨਵੀਂ ਦਿੱਲੀ 'ਚ ਕਰਵਾਏ ਜਾ ਰਹੇ ਸਮਾਗਮ 'ਚ ਸਿੱਖ ਪੰਥ ਤੇ ਸਿੱਖ ਧਾਰਮਿਕ ਸ਼ਖਸੀਅਤਾਂ ਦੇ ਸ਼ਾਮਲ ਹੋਣ ਸੰਬੰਧੀ ਪੰਥਕ ਹਲਕਿਆਂ ਚੱਲ ਰਹੀ ਚਰਚਾ ਨੂੰ ਵਿਰਾਮ ਲਾਉਂਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ 2004 'ਚ ਜਾਰੀ ਹੋਏ ਸੰਦੇਸ਼ ਤੇ ਪਹਿਰਾ ਦੇਣ ਤੇ ਪੰਥ ਵਿਰੋਧੀ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਤਾਕੀਦ ਕੀਤੀ ਹੈ। ਹੁਣ ਇਹਨਾਂ ਜਥੇਦਾਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਬਾਦਲ ਦੇ ਕਹਿਣ ਤੇ ਸੌਦਾ ਸਾਧ ਦੇ ਖਿਲਾਫ ਜਿਹੜਾ ਹੁਕਮਨਾਮਾ ਵਾਪਸ ਲਿਆ, ਉਦੋਂ ਦੇ ਆਪਣੇ ਕਮਰਿਆਂ ਚੋਂ ਨਹੀਂ ਨਿਕਲਦੇ। ਬਾਹਰੋਂ ਜਿਹੜਾ ਮੋਟਾ ਡਾਲਰ ਸੀ 60-65 ਰੁਪਏ ਬਣ ਜਾਂਦੇ ਸੀ ਇੱਕ ਦੇ, ਹਰ ਚੌਥੇ ਦਿਨ ਤੁਰੇ ਹੁੰਦੇ ਸੀ, ਸਭ ਬੰਦ ਹੋ ਗਿਆ। ਔਰ ਹੁਣ ਘੱਟੋ ਘੱਟ ਉਹਨਾਂ ਨੇ ਇੰਨਾ ਕੁ ਮੌਕਾ ਜ਼ਰੂਰ ਸਾਂਭਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਆਪਣੀ ਜਾਨ ਬਚਾਓ, ਨਹੀਂ ਤਾਂ ਕਮਰੇ ਦੇ ਅੰਦਰ ਬੈਠੇ ਆ, ਉਹਨਾਂ ਨੂੰ ਪਤਾ ਹੈ ਵੀ ਫਿਰ ਸਿੱਖ ਸੰਗਤ ਨੇ ਕੀ ਹਸ਼ਰ ਕਰਨੇ। ਔਰ ਉਹਨਾਂ ਨੇ ਇਹ ਕਿਹਾ, ਆਪਣਾ ਮੈਸੇਜ ਦਿੱਤਾ ਜੀ 2004 'ਚ ਹੁਕਮਨਾਮਾ ਸੀ ਔਰ ਉਹਨਾਂ ਨੂੰ ਬਿਲਕੁਲ ਸਹਿਯੋਗ ਨਾ ਦਿੱਤਾ ਜਾਏ। ਔਰ ਉਹਨੇ ਕਿਹਾ ਕਿ ਵੀ ਇਹ ਹੋਰ ਧਰਮ ਨਾਲ ਸਾਡੇ ਧਰਮ ਨੂੰ ਰਲਗੜ ਕਰਨ ਦੀ ਇਜਾਜ਼ਤ ਕਿਸੇ ਨੂੰ ਕਦਾਚਿਤ ਨਹੀਂ ਦਿੱਤੀ ਜਾ ਸਕਦੀ ਔਰ ਇਸ ਨੂੰ ਅਸੀਂ ਵੈਲਕਮ ਕਹਿੰਦੇ। ਔਰ ਇਸ ਦੇ ਨਾਲ ਹੀ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ, ਜਿਨ੍ਹਾਂ ਦੇ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੇ ਵੀ ਇੱਕ ਜਿਹੜਾ ਇਸ ਦੇ ਉੱਤੇ ਫਰਮ ਲਾਈਨ ਲਈ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਡਾਇਸਪੋਰਾ ਸਿੱਖਾਂ ਦੀ ਤਾਕਤ ਦਾ ਪ੍ਰਤੀਕ ਹੈ ਕਿ ਇਹ ਜਿਹੜਾ ਕਿ ਆਲਮੋਸਟ ਜੇ ਪ੍ਰੈਸ਼ਰ ਨਾ ਬਣਦਾ ਇਹਨਾਂ ਨੇ ਚੁੱਪ ਚਪੀਤੇ ਉੱਥੇ ਜਾ ਵੜਨਾ ਸੀ। ਹੁਣ ਦਿੱਲੀ ਕਮੇਟੀ ਹੋਏ, ਸ਼੍ਰੋਮਣੀ ਕਮੇਟੀ ਹੋਏ ਜਾਂ ਦੂਜੇ ਹੋਣ, ਇਹਨਾਂ ਸਾਰਿਆਂ ਨੂੰ ਇਹ ਜਿਹੜਾ ਵੀ ਉੱਥੇ ਜਾਏਗਾ ਉਹਨੂੰ ਹੋਏਗਾ ਕਿ ਵੀ ਇਹ ਬਾਹਰਲੇ ਸਿੱਖ ਵਾਚ ਕਰ ਰਹੇ ਨੇ। ਸੋ ਅਸੀਂ ਜਿਹੜਾ ਇਸ ਫੈਸਲੇ ਦਾ ਸਵਾਗਤ ਵੀ ਕਰਦੇ ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਕਿਵੇਂ ਆਰ.ਐਸ.ਐਸ ਦਾ ਜਿਹੜਾ ਬਰਜਿੰਦਰ ਕੀ ਉਹਦਾ ਨਾਂ ਹੈਗਾ, ਉਹਨੇ ਆਪਣਾ ਬ੍ਰਿਜਭੂਸ਼ਣ ਸਿੰਘ ਬੇਦੀ, ਬ੍ਰਿਜਭੂਸ਼ਣ ਸਿੰਘ ਬੇਦੀ ਆਰ.ਐਸ.ਐਸ ਪੰਜਾਬ ਸਰਸੰਚਾਲਕ, ਉਹਨੇ ਕਿਹਾ, ਅੱਜ ਹੀ ਬਿਆਨ ਆ ਗਿਆ, ਵੀ ਰੈਕਗਨਾਈਜ਼ ਸਿੱਖਿਜ਼ਮ। ਅਸੀਂ ਕਦੇ ਇਹ ਨਹੀਂ ਕਿਹਾ ਜੀ ਕਿ ਸਿੱਖਿਜ਼ਮ ਅੱਡ ਧਰਮ ਨਹੀਂ, ਅਸੀਂ ਤਾਂ ਬੌਧੀ ਜੈਨੀ ਸਿੱਖਾਂ ਨੂੰ ਅੱਡ ਸਮੇਂ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਬਾਹਰਲੇ ਸਿੱਖਾਂ ਦਾ ਇੰਨਾ ਕੁ ਦਬਾਅ ਬਣ ਗਿਆ, ਨਹੀਂ ਤਾਂ ਜਿੰਨੇ ਵੱਡੇ ਲੈਵਲ ਤੇ ਤਾਲ ਕਟੋਰਾ 'ਚ ਕਰ ਰਹੇ ਸੀ ਆਲਰੇਡੀ ਇਹਨਾਂ ਨੇ ਇਹਨਾਂ ਨੂੰ ਬਾਦਲ ਐਂਡ ਕੰਪਨੀ ਨੂੰ ਭਰੋਸੇ 'ਚ ਲਿਆ ਹੋਏਗਾ ਕਿਸੇ ਲੈਵਲ ਤੇ। ਪਰ ਮੈਂ ਸਮਝਦਾ ਵੀ ਇਹ ਡਾਇਸਪੋਰਾ ਸਿੱਖ ਗੇਮ ਚੇਂਜਰ ਨੇ। ਉਧਰ ਜਗਮੀਤ ਸਿੰਘ ਨੇ ਜਿਹੜਾ ਮਜ਼ਬੂਤੀ ਦੇ ਨਾਲ ਪੋਲੀਟੀਕਲ ਅਰੀਨਾ 'ਚ ਥਾਂ ਬਣਾਈ ਹੈ ਔਰ ਬਾਹਰ ਬੈਠੇ ਸਿੱਖਾਂ ਦੀ ਜਾਗਰੂਕਤਾ ਹੈ ਕਿ ਅੱਜ ਉਹਨਾਂ ਨੂੰ ਇਹ ਆਪਣਾ ਆਰ.ਐਸ.ਐਸ ਨਾਲੋਂ ਵਿੱਥ ਕਰਨਾ ਉਹਨਾਂ ਦੀ ਮਜਬੂਰੀ ਬਣੀ ਟਾਈਮ ਵੀ, ਪਰ ਇਹਨਾਂ ਦੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਔਰ ਸਭ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਭਾਈ ਗੁਰਦਾਸ ਜੀ ਦਾ ਕਵਿਤ ਸਵਈਆ ਸੋਮਵਾਰ ਦੇ ਪ੍ਰੋਗਰਾਮ 'ਚ ਕਰਦੇ ਹਾਂ, 195 ਨੰਬਰ ਉਹ ਸਵਈਆ। ਗੁਰ ਸਿੱਖ ਏਕ ਮੇਕ ਰੋਮ ਦੀ ਅਕਥ ਕਥਾ, ਗੁਰ ਸਿੱਖ ਸਾਧ ਸੰਗ ਮਹਿਮਾ ਕੋ ਪਾਵਈ, ਏਕ ਓੰਕਾਰ ਕੇ ਬਿਥਾਰ ਕੋ ਨ ਪਾਰਾਵਾਰ, ਸ਼ਬਦ ਸੁਰਤ ਸਾਧ ਸੰਗ ਸਮਾਵਈ, ਪੂਰਨ ਬ੍ਰਹਮ ਗੁਰ ਸਾਧ ਸੰਗ ਮੈਂ ਨਿਵਾਸ, ਦਾਸਨ ਦਾਸਾਨ ਮਤ ਆਪਾ ਨਾ ਜਤਾਵਈ, ਸਤ ਗੁਰ 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 ਸਿੱਖ ਸਾਧ ਸੰਗਤ ਹੈ, ਓਤ ਪੋਤ ਜੋਤ ਵਾਕੀ ਵਾਹੀ ਬਨ ਆਵੇ। ਜੀ ਹੁਣ ਇਸ ਕਵਿਤ ਦੇ ਵਿੱਚ ਗੁਰਸਿੱਖ ਦੀ ਮਹਿਮਾ, ਗੁਰਸਿੱਖ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਉਸ ਦੇ ਅੰਦਰ ਕਿੰਨੇ ਗੁਣ ਪੈਦਾ ਹੁੰਦੇ ਨੇ, ਉਸ ਦੀ ਕਿਵੇਂ ਇੱਕ ਅਦੁੱਤੀ ਸ਼ਖਸੀਅਤ ਬਣਦੀ ਹੈ, ਕਿਵੇਂ ਉਸ ਦੀ ਪਰਸਨੈਲਿਟੀ ਚੋਂ, ਉਹਦੇ ਰੋਮ ਰੋਮ ਚੋਂ ਵਾਹਿਗੁਰੂ ਦਾ ਪਿਆਰ ਜਿਹੜਾ ਝਲਕਦਾ ਹੈ, ਉਹਨੂੰ ਕਿੰਨਾ ਮਹਾਨ ਬਣਾ ਦਿੰਦਾ ਹੈ। ਇਸ ਦੇ ਉੱਤੇ ਭਾਈ ਸਾਹਿਬ ਕਹਿੰਦੇ ਨੇ, ਗੁਰ ਸਿੱਖ ਏਕ ਮੇਕ ਰੋਮ ਕੀ ਅਕਥ ਕਥਾ, ਕਿ ਜਿਹੜਾ ਗੁਰਸਿੱਖ ਏਕ ਮੇਕ ਰੱਬ ਨਾਲ ਇਕਮਿਕ ਹੈ, ਉਹਦੇ ਤਾਂ ਇੱਕ ਰੋਮ, ਹੇਅਰ ਫੋਲੀਕਲ, ਹੇਅਰ ਇੱਕ ਵਾਲ ਜਿਹੜਾ ਹੈ ਸਰੀਰ ਦਾ ਕੋਈ ਵੀ, ਉਹਦੀ ਵੀ ਜਿਹੜੀ ਗੁਣ ਨੇ, ਉਹਦਾ ਕਥਨ ਹੈ ਉਹ ਨਹੀਂ ਕੀਤਾ ਜਾ ਸਕਦਾ। ਅਕਥ ਕਥਾ ਹੁੰਦਾ ਜਿਹਨੂੰ ਬਿਆਨਿਆ ਨਹੀਂ ਜਾ ਸਕਦਾ। ਗੁਰਸਿੱਖ ਏਕ ਮੇਕ ਰੋਮ ਕੀ ਅਕਥ ਕਥਾ, ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵੇ, ਕਿ ਵੀ ਜੇ ਉਹਦੇ ਇੱਕ ਰੋਮ ਨੂੰ ਦੀ ਵਡਿਆਈ ਨੂੰ ਨਹੀਂ ਵਡਿਆਇਆ ਜਾ ਸਕਦਾ,
ਤੇ ਫਿਰ ਉਸ ਜਿਹੜਾ ਉਹਨਾਂ ਗੁਰਸਿੱਖਾਂ ਦਾ ਸਮੂਹ ਸਾਧ ਸੰਗ ਹੈ ਉਹਨਾਂ ਦੀ ਗਲੋਰੀ ਨੂੰ ਕੌਣ ਬਿਆਨ ਕਰ ਸਕਦਾ? ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵੇ, ਕੌਣ ਉਹਨਾਂ ਗੁਰਸਿੱਖਾਂ ਦੀ ਸਾਧ ਸੰਗਤ ਦੀ ਮਹਿਮਾ ਨੂੰ ਬਿਆਨ ਕਰ ਸਕਦਾ? ਜੇ ਇੱਕ ਗੁਰਸਿੱਖ ਦੇ ਇੱਕ ਰੋਮ ਦੀ ਜਿਹੜਾ ਉਸ ਦੀ ਥਾਂ ਨੂੰ ਨਹੀਂ ਪਾਇਆ ਜਾ ਸਕਦਾ। ਏਕ ਓੰਕਾਰ ਕੇ ਬਿਥਾਰ ਕੋ ਨਾ ਪਾਰਾਵਾਰ, ਤੇ ਜੇ ਗੁਰਸਿੱਖ ਦਾ ਇੱਕ ਰੋਮ ਉਸ ਦੀ ਮਹਾਨਤਾ ਨਹੀਂ ਬਿਆਨ ਕੀਤੀ ਜਾ ਸਕਦੀ। ਇੱਕ ਰੱਬ, ਇੱਕ ਓੰਕਾਰ ਜਿਹੜਾ ਹੈ ਜਿਸ ਤੋਂ ਸਾਰੀ ਤਾਕਤ ਨਿਕਲਦੀ ਹੈ, ਏਕ ਓੰਕਾਰ ਕੇ ਬਿਥਾਰ ਕੋ ਨਾ ਪਾਰਾਵਾਰ, ਉਹ ਲਿਮਿਟਲੈਸ ਹੈ। ਉਸ ਦੇ ਗੁਣਾਂ ਨੂੰ ਕਿਸੇ ਸੀਮਾ ਦੇ ਵਿੱਚ, ਕਿਸੇ ਦਾਇਰਾਕਾਰ ਦੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਸ਼ਬਦ ਸੁਰਤ ਸਾਧ ਸੰਗਤ ਸਮਾਵੇ, ਉਸ ਗੁਰਸਿੱਖ ਦੀ ਜਿਹੜੀ ਸੁਰਤ ਹੈ ਹਮੇਸ਼ਾ ਸ਼ਬਦ ਦੇ ਵਿੱਚ ਸਮਾਈ ਹੁੰਦੀ ਹੈ, ਔਰ ਉਹੀ ਗੁਰਸਿੱਖਾਂ ਦਾ ਸਮੂਹ ਫਿਰ ਸਾਧ ਸੰਗਤ ਹੈ। ਤੇ ਸਾਧ ਸੰਗਤ ਦਾ ਫਿਰ ਕੌਣ ਪਾਰਾਵਾਰ ਪਾ ਸਕਦਾ ਹੈ? ਪੂਰਨ ਬ੍ਰਹਮ ਗੁਰ ਸਾਧ ਸੰਗ ਮੈਂ ਨਿਵਾਸ, ਕਿ ਜਿਹੜਾ ਰੱਬ ਹੈ ਉਹ ਉਸ ਸਾਧ ਸੰਗਤ ਦੇ ਵਿੱਚ ਵਸਦਾ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਭਾਈ ਕਿਵੇਂ, ਕਿ ਕਿਹਨੂੰ ਤੁਸੀਂ ਉਹ ਬੈਕੁੰਠ ਕਹਿ ਸਕਦੇ ਹੋ, ਫਿਰ ਇਹੀ ਹੈ ਕਿ ਭਾਈ ਜਿੱਥੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਜਿੱਥੇ ਤੇਰੀ ਕੀਰਤ ਹੈ ਉਹੀ ਬੈਕੁੰਠ ਹੈ, ਉਹੀ ਸਵਰਗ ਹੈ, ਉਹੀ ਜੰਨਤ ਹੈ। ਔਰ ਇਸ ਨੂੰ ਹੀ ਭਾਈ ਸਾਹਿਬ ਬਿਆਨ ਕਰਦੇ ਨੇ, ਪੂਰਨ ਬ੍ਰਹਮ ਗੁਰ ਸਾਧ ਸੰਗ ਮੈਂ ਨਿਵਾਸ, ਕਿ ਸਾਧ ਸੰਗਤ ਦੇ ਵਿੱਚ ਪੂਰਨ ਬ੍ਰਹਮ ਰੱਬ ਵਸਦਾ ਹੈ। ਦਾਸਨ ਦਾਸਾਨ ਮਤ ਆਪਾ ਨਾ ਜਤਾਵੇ, ਕਿ ਜਿਹੜਾ ਗੁਰਸਿੱਖ ਸਾਧ ਸੰਗ ਦਾ ਹਿੱਸਾ ਹੈ ਉਸ ਦੀ ਜਿਹੜੀ ਮਤ ਹੈ ਉਹ ਹੋਏਗੀ ਦਾਸਾਨ ਦਾਸ, ਸਰਵੈਂਟ ਆਫ ਦਾ ਸਰਵੈਂਟਸ, ਹੰਬਲ, ਹਿਊਮਿਲਿਟੀ, ਕਿ ਉਸ ਗੁਰਸਿੱਖ ਦੇ ਵਿੱਚ ਹਿਊਮਿਲਿਟੀ ਹੋਏਗੀ। ਆਪਾ ਨਾ ਜਤਾਵੇ, ਆਪਾਂ ਉਹਦੇ 'ਚ ਕੋਈ ਈਗੋ ਨਹੀਂ ਹੈ, ਉਹਦੇ 'ਚ ਬਿਲਕੁਲ ਉਹ ਹੰਬਲ ਹੈ, ਨਿਮਰਤਾ ਦੇ ਵਿੱਚ ਰਹਿੰਦਾ ਹੈ। ਤੇ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ, ਸਤਿਗੁਰ ਗੁਰ ਗੁਰਸਿੱਖ ਸਾਧ ਸੰਗਤ ਹੈ, ਓਤ ਪੋਤ ਜੋਤ ਵਾਹ ਕੀ ਵਾਹੀ ਬਣ ਆਵੇ। ਸਤਿਗੁਰ ਗੁਰ ਗੁਰਸਿੱਖ ਸਾਧ ਸੰਗਤ ਹੈ, ਕਿ ਸਾਧ ਸੰਗਤ ਗੁਰਸਿੱਖਾਂ ਦੀ ਸੰਗਤ ਹੀ ਸਤਿਗੁਰੂ ਹੈ, ਤੇ ਸਤਿਗੁਰੂ ਉਹਨਾਂ ਗੁਰੂ ਦੇ ਸਿੱਖਾਂ ਦੀ ਸਤਸੰਗਤ ਦੇ ਵਿੱਚ ਵਸਦੇ ਨੇ। ਓਤ ਪੋਤ ਜੋਤ, ਕਿ ਓਤ ਪੋਤ ਹੁੰਦਾ ਤਾਣਾ ਤੇ ਬਾਣਾ, ਜਦੋਂ ਕੱਪੜਾ ਬੁਣਿਆ ਜਾਂਦਾ ਹੈ ਉਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਆ ਵਾਰਪ ਐਂਡ ਵੈਟ, ਇੱਕ ਪਾਸੇ ਤਾਣਾ ਹੈ ਇੱਕ ਪਾਸੇ ਬਾਣਾ, ਕਿ ਉਸ ਸਾਧ ਸੰਗਤ ਦੇ ਵਿੱਚ ਜਿਹੜਾ ਰੱਬ ਹੈ ਉਹ ਓਤ ਪੋਤ ਹੈ, ਉਹਦਾ ਤਾਣਾ ਬਾਣਾ ਹੈ। ਓਤ ਪੋਤ ਜੋਤ ਵਾਹ ਕੀ ਵਾਹੀ ਵਨ ਆਵੇ, ਜਦੋਂ ਅਸੀਂ ਕਹਿੰਦੇ ਹਾਂ ਕਿ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ, ਕਿ ਉਸ ਚੀਜ਼ ਨੂੰ ਬਿਆਨਿਆ ਨਹੀਂ ਜਾ ਸਕਦਾ। ਔਰ ਇਸੇ ਤਰ੍ਹਾਂ ਉਸ ਰੱਬ ਦੀ ਸ਼ੋਭਾ ਨੂੰ ਜਿਹੜਾ ਸਾਧ ਸੰਗ ਦੇ ਵਿੱਚ ਔਰ ਉਹਨਾਂ ਗੁਰਸਿੱਖਾਂ ਜਿਹੜੇ ਰੱਬ ਨਾਲ ਇਕਮਿਕ ਨੇ, ਆਪਾ ਨਾ ਜਤਾਵੇ, ਈਗੋ ਨਹੀਂ ਹੈ, ਦਾਸਾਨ ਦਾਸ ਨੇ, ਉਹਨਾਂ ਸਾਰਿਆਂ ਦੀ ਮਹਿਮਾ ਕੀ ਹੈ ਉਹਨੂੰ ਭਾਈ ਸਾਹਿਬ ਕਹਿੰਦੇ ਨੇ ਕਿ ਵਾਹ ਕੀ ਵਾਹੀ ਬਨ ਆਵੇ, ਉਹਨਾਂ ਉਸ ਨੂੰ ਬਿਆਨਿਆ ਨਹੀਂ ਜਾ ਸਕਦਾ। ਉਹ ਉਹੀ ਹੈ ਜੋ ਹੈ, ਉਹੀ ਉਹਨੂੰ ਜਾਣ ਸਕਦਾ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਦਰਸ਼ਕਾਂ ਕੋਲ ਲੈਣੇ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।